सत श्री अकाल जी, तुसीं जुड़े हो खबर आप चैनल दे नाल। 47 ਦੇ ਵਿਛੜੇ ਭੈਣ ਭਰਾਵਾਂ ਦਾ ਮੇਲ ਜਿਹੜਾ ਕਰਾਉਣ ਦਾ ਸਿਲਸਿਲਾ ਅਸੀਂ ਸ਼ੁਰੂ ਕੀਤਾ, ਉਹਦੀ ਕੜੀ ਇੱਕ ਹੋਰ ਜੁੜ ਗਈ ਹੈ। ਹੁਣ ਪਾਕਿਸਤਾਨ ਦੇ ਨੂਰਪੁਰਾ ਦੇ ਵਿੱਚ ਜਿਹੜੀ ਬੀਬੀ ਇੱਕ ਮਿਲੀ ਹੈ ਦੁਬਾਰਾ, ਜਿੰਨੇ ਰੋ ਰੋ ਕੇ ਆਪਣੀ ਕਹਾਣੀ ਦੱਸੀ ਕਿ ਉਹਦਾ ਭਰਾ ਵਿਛੜਿਆ ਜਿਹੜਾ ਉਹਨੂੰ 47 ਤੋਂ ਬਾਅਦ ਮਿਲਿਆ ਹੀ ਨਹੀਂ। ਸਕੀਨਾ ਬੀਬੀ ਨੂਰਪੁਰ ਦੀ ਪਾਕਿਸਤਾਨ ਦੇ ਵਿੱਚ ਨਾਸਰ ਢਿੱਲੋਂ ਉਹਨਾਂ ਨੇ ਜਿਹੜੀ ਸਟੋਰੀ ਕੀਤੀ ਆ, ਉਹਨੂੰ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਉਹਦੇ ਭਰਾ ਦੇ ਨਾਲ ਮਿਲਾਪ ਕਰਨ ਲਈ ਸਾਡੀ ਟੀਮ ਇੱਥੇ ਪਹੁੰਚੀ ਹੈ। ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਜੱਸੋਵਾਲ ਪਿੰਡ ਦੇ ਵਿੱਚ, ਜੱਸੋਵਾਲ ਸੂਦਾਂ। ਇਹ ਜੱਸੋਵਾਲ ਸੂਦਾਂ ਦੀ ਸੱਥ ਹੈ ਜਿੱਥੇ ਅਸੀਂ ਖੜੇ ਹਾਂ। ਪਿੱਛੇ ਸਾਰੇ ਬਜ਼ੁਰਗ ਬੈਠੇ ਨੇ ਤੇ ਸਾਡੇ ਨਾਲ ਉਹ ਵੀ ਬਜ਼ੁਰਗ ਨੇ ਜਿਹੜੇ ਉਸ ਸਕੀਨਾ ਬੀਬੀ ਦੇ ਭਰਾ ਨੇ, ਉਹ ਸਾਡੇ ਨਾਲ ਬੈਠੇ ਨੇ ਵੀਲ ਚੇਅਰ ਤੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਬਾਪੂ ਜੀ ਕੀ ਨਾਂ ਹੈ ਤੁਹਾਡਾ? ਪਿੰਡ? ਮੇਰਾ ਨਾਮ ਗੁਰਮੇਲ ਸਿੰਘ, ਪਿੰਡ ਜੱਸੋਵਾਲ। ਅੱਛਾ, ਜੱਸੋਵਾਲ ਸੂਦਾਂ। ਹਾਂ, ਜੱਸੋਵਾਲ ਇਹ ਸੂਦਾਂ ਕਿਉਂ ਕਹਿੰਦੇ ਇਹਨੂੰ ਨਾਲ ਦੋ ਨਾ? ਇੱਥੇ ਸੂਦ ਦੇ ਬਾਹਰ ਰਹਿੰਦੇ ਸੀਗੇ। ਅੱਛਾ, ਇਸ ਕਰਕੇ ਸੂਦਾਂ ਦਾ ਜੋਰ ਸੀਗਾ। ਅੱਛਾ, ਉਹ ਤਾਂ ਸੂਦਾਂ ਦੀ ਜੱਸੋਵਾਲ ਵੱਜਦੀ ਹੈ। ਜਿਹੜੇ ਇਸ ਪਿੰਡ ਦੇ ਵਿੱਚ ਲੋਕ ਬੈਠੇ ਆ ਉਹ ਸਾਰੇ ਪੁਰਾਣੇ ਬੈਠੇ ਕਿ ਪਾਕਿਸਤਾਨ ਨੂੰ ਵੀ ਆਇਆ? ਪਾਕਿਸਤਾਨੋਂ ਜਿਹੜੇ ਸਾਡੇ ਕਹਿੰਦੇ ਬਾਰੀਏ ਨੇ ਨਾ, ਬਾਰੀਏ ਕਹਿੰਦੇ ਉਹ ਪਾਕਿਸਤਾਨ ਚੋਂ ਆਏ। ਬਾਹਰ ਵਾਲੇ ਕਹਿੰਦੇ ਉਹਨਾਂ? ਹਾਂ, ਉਹਨੂੰ ਬਾਹਰ ਵਾਲੇ ਕਹਿੰਦੇ ਆ। ਹਾਂ, ਬੈਠੇ ਨੇ ਇੱਥੇ ਕੋਈ? ਹਾਂ, ਬੈਠੇ ਨੇ। ਅੱਛਾ, ਬਸ ਇਹ ਵੱਡੇ ਬਜ਼ੁਰਗ ਤਾਂ ਸਭ ਚੱਲ ਗਏ, ਛੋਟੀ ਪਨੀਰੀ ਆ ਹੁਣ ਤਾਂ। ਠੀਕ ਹੈ ਜੀ। ਤੁਹਾਡਾ ਪਰਿਵਾਰ ਜਿਹੜਾ ਉਹ ਕਹਿੰਦੇ ਪਾਕਿਸਤਾਨ ਵੰਡਿਆ ਗਿਆ ਸੀ, ਦੱਸੋ ਕਹਾਣੀ ਕੀ ਬਣੀ? ਚਲੋ ਅਜੇ ਬਦਲੀ ਹੋਈ ਆ, ਜਦ ਹੋਇਆ ਇਹ ਪਟੂਗਾ ਮੇਰੀ ਮਾਂ ਨੂੰ ਲੈ ਗਏ। ਮੈਂ ਕਹਿੰਦਾ ਇੱਧਰ ਰਹਿ ਗਿਆ ਸੀ, ਪਰੇ ਸੀਗਾ, ਕਿਸੇ ਪਤਾ ਨਾ ਲੱਗਿਆ ਕਿਸੇ ਨੂੰ। ਮੈਂ ਇੱਧਰ ਰਹਿ ਗਿਆ ਸੀ। ਅੱਛਾ ਅੱਛਾ, ਕੌਣ ਲੈ ਕੇ ਗਏ ਸੀ? ਪੁਲਿਸ ਵਾਲੇ ਉਧਰੋਂ ਆਏ ਸੀ? ਇਹ ਨਹੀਂ ਪਤਾ ਜੀ ਮੈਨੂੰ, ਉਧਰੋਂ ਆਈ ਕਿ ਕਿੱਧਰੋਂ ਆਈ ਪੁਲਿਸ। ਅੱਛਾ ਅੱਛਾ ਅੱਛਾ, ਯਾਨੀ ਮਾਤਾ ਨੂੰ ਲੈ ਗਏ, ਤੁਸੀਂ ਇੱਧਰ ਰਹਿ ਗਏ? ਹਾਂ। ਤੇ ਬਾਪ ਤੁਹਾਡਾ? ਬਾਪ ਮੇਰਾ ਘਰੇ ਹੈ ਨਹੀਂ ਸੀਗਾ। ਅੱਛਾ ਅੱਛਾ, ਹਾਂ, ਉਸ ਟਾਈਮ 'ਚ। ਯਾਨੀ ਬਾਪ ਵੀ ਇੱਧਰ ਰਹਿ ਗਿਆ? ਹਾਂ, ਬਾਪ ਵੀ ਰਹਿ ਤੇ ਗਿਆ। ਤੁਸੀਂ ਵੀ ਇੱਧਰ ਰਹਿ ਗਏ। ਹੋਰ ਕੋਈ ਭੈਣ ਭਰਾ ਰਹੇ? ਹੋਰ ਨਹੀਂ ਕੋਈ ਰਿਹਾ। ਅੱਛਾ, ਇਹ ਪਟਵਾਰੀ ਸਾਹਿਬ ਕਹਿੰਦੇ ਨੇ ਵੀ ਤੇਰੀ ਭੈਣ ਇੱਧਰ ਹੀ ਸੀਗੀ। ਅੱਛਾ ਜੀ। ਹਾਂ, ਮੈਂ ਕभी ਉਹ ਵੀਡੀਓ ਤੇ ਕੀ ਸਾਡੀ ਜੋ ਗੱਲ ਹੋਈ ਆ, ਉਹ ਕਹਿੰਦੀ ਮੇਰਾ ਜਨਮ ਇੱਧਰ ਲਾ। ਅੱਛਾ ਅੱਛਾ ਅੱਛਾ। ਹਾਂ, ਉਹ ਇਹ ਪਟਵਾਰੀ ਸਾਹਿਬ ਕਹਿੰਦੇ ਨਹੀਂ ਇੱਧਰ ਸੀ। ਤੁਹਾਡਾ ਨਾਮ ਪੂਰਾ ਕੀ ਹੈ ਹੁਣ ਇਸ ਟਾਈਮ ਇੱਥੇ? ਗੁਰਮੇਲ ਸਿੰਘ। ਸਿੰਘ। ਹਾਂ ਨਾ। ਅੱਛਾ ਅੱਛਾ, ਤੁਸੀਂ ਕਿਹੜੀ ਜਿਹੜੀ ਬਰਾਦਰੀ ਨੂੰ ਬਿਲੋਂਗ ਕਰਦੇ ਹੋ? ਜੱਟ। ਜੱਟ ਸਿੱਖ। ਹਾਂ। ਅੱਛਾ ਅੱਛਾ, ਇਹ ਫਿਰ ਉਧਰ ਚਲੇ ਗਏ, ਯਾਨੀ ਇਹ ਵੀ ਉਦੋਂ ਜੱਟ ਪਰਿਵਾਰ ਸੀ ਸਾਰਾ? ਮੇਰਾ ਬਾਪ ਜੱਟ ਸੀ। ਅੱਛਾ ਜੀ। ਹਾਂਜੀ, ਮੇਰੀ ਮਾਂ ਨਹੀਂ ਸੀ ਜੱਟ। ਮਾਂ ਜੱਟ ਨਹੀਂ ਸੀ? ਨਹੀਂ। ਹਾਂ, ਤਾਂ ਹੀ ਉਹ ਜਿਹੜਾ ਹੈਗਾ ਨਾ, ਤਾਂ ਹੀ ਉਹਨਾਂ ਨੂੰ ਉਧਰ ਲੈ ਗਏ। ਹਾਂ, ਉਧਰ ਤਾਂ ਹੀ ਲੈ ਗਏ। ਤੁਸੀਂ ਇੱਧਰ ਰਹਿ ਗਏ। ਹਾਂ। ਹੋਰ ਕੋਈ ਭੈਣ ਭਰਾ ਵੀ ਇੱਧਰ ਰਹਿ ਗਿਆ ਸੀ? ਨਹੀਂ, ਹੋਰ ਨਹੀਂ। ਹੋਰ ਨਹੀਂ ਸੀ। ਇੱਕ ਸਾਡੇ ਪਿੰਡ 'ਚ ਹੋਰ ਸੀ ਮੁੰਡਾ, ਉਹ ਗੁਜ਼ਰ ਗਿਆ। ਯਾਨੀ ਜਦੋਂ ਉਧਰੋਂ ਪੁਲਿਸ ਲੈਣ ਆਈ ਹੈ, ਉਹ ਤੁਹਾਡੀ ਮਾਂ ਨੂੰ ਲੈ ਗਏ ਤੇ ਤੁਸੀਂ ਇੱਧਰ ਉਧਰ ਕਿਤੇ ਪਾਸੇ ਚਲੇ ਗਏ ਹੋਵੋਗੇ? ਜਾਂ ਹੋ ਸਕਦਾ ਖੇਡਦੇ ਪੁਲਿਸ ਨੂੰ ਵੇਖ ਕੇ ਬੱਚੇ ਲੁਕ ਵੀ ਜਾਂਦੇ? ਹਾਂ, ਨਹੀਂ ਇੰਨਾ ਨਹੀਂ ਸੀ ਸੋਚ। ਅੱਛਾ ਜੀ। ਹਾਂ, ਕੋਈ ਅਚਾਨਕ ਰਹੀ ਗਈ ਗੱਲ। ਅੱਛਾ ਅੱਛਾ। ਫਿਰ ਤੁਸੀਂ ਕਦੀ ਤੁਹਾਨੂੰ ਹੁਣ ਤੱਕ ਪਤਾ ਲੱਗਾ ਸੀ ਕਿ ਤੁਹਾਡੀ ਕੋਈ ਭੈਣ ਉਧਰ ਹੈਗੀ, ਕੋਈ ਰਿਸ਼ਤੇਦਾਰ ਹੈਗਾ? ਕੋਈ ਮੈਨੂੰ ਨਹੀਂ ਪਤਾ ਲੱਗਿਆ ਕੁਛ ਵੀ। ਨਹੀਂ, 47 ਤੋਂ ਲੈ ਕੇ ਹੁਣ ਤੱਕ ਕੁਛ ਨਹੀਂ? ਕੁਛ ਨਹੀਂ ਪਤਾ ਲੱਗਿਆ। ਨਾ ਕਿਸੇ ਕਦੀ ਦੱਸਿਆ ਸੀ ਵੀ ਤੁਹਾਡੀ ਮਾਂ ਭੈਣ ਉਧਰ? ਲੋਕ ਕਹਿੰਦੇ ਇਹਨਾਂ ਨੇ ਦੇਖਿਆ, ਕਹਿੰਦੇ ਤੇਰੀ ਮਾਂ ਜੇ ਛੋਟਾ ਜਿਹਾ ਸੀ ਜਦੋਂ ਤੇਰੀ ਮਾਂ ਨੂੰ ਲੈ ਗਏ ਸੀਗੇ। ਜਿਹੜੀਆਂ ਗੱਲਾਂ ਤੁਸੀਂ ਇਹ ਬੋਰਡ ਥੱਲੇ ਬੈਠੇ ਕਰਦੇ ਸੁਣਦੇ ਹੋਵੋਗੇ ਸ਼ੁਰੂ ਤੋਂ ਲੈ ਕੇ, ਉਹ ਅੱਜ ਪੂਰੀਆਂ ਹੋ ਗਈਆਂ? ਹਾਂਜੀ। ਕਿਵੇਂ ਦਿਲ 'ਚ ਕੀ ਫਿਰ ਬੀਤ ਰਹੀ ਹੈ ਅੱਜ? ਕਿੰਨਾ ਕੁ ਚਾਅ ਆ? ਬਹੁਤ ਜ਼ਿਆਦਾ। ਤੁਹਾਡੀਆਂ ਅੱਖਾਂ 'ਚ ਪਾਣੀ ਵੀ ਆ ਗਿਆ? ਕਿਉਂ? ਉਹਨੂੰ ਹੀ ਪੜਤਾ। ਭੈਣ ਨੂੰ ਮਿਲਣ ਦਾ ਚਾਹ ਹੈ ਫਿਰ? ਜ਼ਰੂਰ। ਸੌਣ ਦੇ ਮਹੀਨੇ ਨੇ ਮਿਲਾਤਾ ਤੁਹਾਨੂੰ? ਅੱਛਾ ਜੀ। ਸੌਣ ਦੇ ਮਹੀਨੇ ਭੈਣ, ਫਿਰ ਭੈਣ ਕੋਲ ਸੁਧਾਰਾ ਲੈ ਕੇ ਜਾਂਦੇ ਹੁੰਦੇ ਨਾ ਭਰਾ? ਹਾਂ ਹਾਂ, ਸੁਧਾਰਾ ਲੈ ਕੇ ਜਾਊਂਗਾ। ਹਾਂ, ਸੁਧਾਰਾ ਲੈ ਕੇ ਜਾਊਂਗਾ। ਲਾਹੌਰ ਜਾਓਗੇ ਕਿ ਪਹਿਲਾਂ ਕਰਤਾਰਪੁਰ ਸਾਹਿਬ ਮਿਲੋਗੇ? ਦੇਖੋ ਜੀ, ਤੁਹਾਡਾ ਹੁਕਮ ਹੋਵੇ। ਪਾਸਪੋਰਟ ਬਣਿਆ ਜੇ? ਨਹੀਂ, ਪਾਸਪੋਰਟ ਹੈ ਨਹੀਂ। ਪਾਸਪੋਰਟ ਦੀ ਤਿਆਰੀ ਕਰੋ ਫਿਰ। ਮੈਂ ਹੁਣ ਜਾਣ ਜੋਗਾ ਨਹੀਂ ਕਿਸੇ ਪਾਸੇ। ਨਹੀਂ, ਪਾਸਪੋਰਟ ਤੋਂ ਬਿਨਾਂ ਤੁਸੀਂ ਪਾਕਿਸਤਾਨ ਨਹੀਂ ਜਾ ਸਕਦੇ। ਕੋਈ ਇੱਥੇ ਨੌਜਵਾਨ ਤੁਹਾਡੇ ਪਿੰਡ ਦੇ ਆ ਜਿਹੜੇ ਅੱਜ ਕੱਲ ਬਹੁਤ ਸੋਹਣਾ ਕੰਮ ਕਰਦੇ ਆ, ਕੋਈ ਐਸੇ ਨੌਜਵਾਨ ਅੱਗੇ ਲੱਗਣ ਜਿਹੜੇ ਤੁਹਾਡਾ ਪਾਸਪੋਰਟ ਤਿਆਰ ਕਰਵਾ ਦੇਣ। ਇੱਥੋਂ ਲੁਧਿਆਣਾ ਕਿੰਨੀ ਦੂਰ ਹੈ ਤੁਹਾਡੇ ਤੋਂ? ਸਾਰੇ ਇੱਥੋਂ 14-15 ਕਿਲੋਮੀਟਰ ਹੋਊ। ਹਾਂ, ਬਿਲਕੁਲ ਲੱਗ ਗਈ ਸਰ। ਇੱਥੋਂ ਤੁਹਾਡਾ ਪਾਸਪੋਰਟ ਬਣ ਜਾਣਾ। ਮਿਲਿਆ। ਕਿਉਂਕਿ ਜਿੰਨਾ ਚਿਰ ਪਾਸਪੋਰਟ ਨਾ ਬਣਿਆ ਉਹਨਾਂ ਚਿਰ ਤੁਸੀਂ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ। ਅੱਛਾ ਜੀ। ਹਾਂਜੀ। ਜੇ ਤੁਹਾਡਾ ਹੁਣ ਜਿਹੜਾ ਮੇਲ ਮਿਲਾਪ ਫੋਨ ਤੇ ਤਾਂ ਹੋ ਜਾਊਗਾ, ਕੱਲ ਨੂੰ ਗੱਲ ਹੋ ਜੇ, ਪਰਸੋਂ ਜਿਵੇਂ ਨਾਸਰ ਹੋਣਾ ਦੱਸਿਆ ਕਿ ਉਹ ਬਿਮਾਰ ਆ ਬੀਬੀ। ਹਾਂ ਹਾਂ। ਤੇ ਇਹ ਮੇਲ ਫੋਨ ਤੇ ਤਾਂ ਹੋ ਗਿਆ, ਵੀਡੀਓ ਤੇ ਗੱਲ ਕਰ ਲਓਗੇ ਤੁਸੀਂ ਜਿਵੇਂ ਕੱਲ ਕੀਤੀ ਹੈ। ਹਾਂ ਹਾਂ ਹਾਂ। ਪਰ ਮੇਲ ਉਹਨਾਂ ਚਿਰ ਨਹੀਂ ਹੋਊਗਾ ਜਿੰਨਾ ਚਿਰ ਤੁਹਾਡਾ ਪਾਸਪੋਰਟ ਨਾ ਬਣਿਆ। ਜਿਵੇਂ ਹੁਣ ਬਾਰਡਰ ਤੇ ਨਹੀਂ ਹੋਊਗਾ? ਨਹੀਂ ਹੋਊਗਾ ਜੀ। ਅੱਛਾ ਜੀ। ਹਾਂ, ਕਿਉਂਕਿ ਕਰਤਾਰਪੁਰ ਸਾਹਿਬ ਜਾਣ ਵਾਸਤੇ ਵੀ ਪਾਸਪੋਰਟ ਦੀ ਜਿਹੜੀ ਹੈਗੀ ਉਹ ਸਹੂਲਤ ਚਾਹੀਦੀ ਹੈ।
ਠੀਕ ਆ ਤੇ ਤੁਸੀਂ ਸਵੇਰ ਤੋਂ ਜਿਹੜਾ ਉਹ ਆਪਦੇ ਪਾਸਪੋਰਟ ਦਾ ਤੁਹਾਡਾ ਛੇਤੀ ਬਣ ਜਾਣਾ ਬਜ਼ੁਰਗ। ਅੱਛਾ। ਹਾਂਜੀ ਛੇਤੀ ਬਣ ਜਾਣਾ। ਚਲੋ ਠੀਕ ਆ। ਤੇ ਹੁਣ ਫਿਰ ਜਦੋਂ ਅਜੇ ਭੈਣ ਨਾਲ ਗੱਲ ਹੋ ਗਈ ਕਿ ਨਹੀਂ ਹੋ ਗਈ ਤੁਹਾਡੀ? ਹਲੇ ਤੇ ਉਹ ਹਲੇ ਹੋ ਰਹੀ ਆ, ਕੱਲ ਹੋ ਰਹੀ ਆ ਉਹ ਸਰਪੰਚ ਸਾਹਿਬ ਦੇ ਘਰੇ। ਕਿੰਨੇ ਕੋ ਖਿਆਲ ਤੁਹਾਡੇ ਮਨ ਚ ਉੱਠਦੇ ਵੀ ਜੋ ਇੰਨੇ ਸਾਲਾਂ ਬਾਅਦ 74 ਸਾਲਾਂ ਬਾਅਦ 75 ਬਾਅਦ ਭੈਣ ਨਾਲ ਗੱਲ ਕਰਾਂਗਾ ਤੇ ਬਹੁਤ ਨਵੀਂ ਗੱਲ ਹੋਈ ਆ ਇਹ। ਬਈ ਇੰਨਾ ਚਿਰ ਬਾਅਦ ਇੰਨਾ ਚਿਰ ਦੇ ਵਿਛੜੇ। ਪਹਿਲਾਂ ਮਾਂ ਇਸ ਵਿਜੋਗ ਚ ਮਰੀ। ਹਾਂ। ਮੇਰੇ ਵਿਜੋਗ ਚ ਮਾਂ ਸੀ ਯਾਨੀ 5-7 ਸਾਲ ਪਹਿਲਾਂ ਮਰ ਗਈ। close ਆ। ਉਹੀ ਵਿਜੋਗ ਮੇਰੀ ਭੈਣ ਨੂੰ ਲੱਗਿਆ। ਹਾਂ ਉਹ ਵੀ ਤੁਹਾਨੂੰ ਪਤਾ ਹੀ ਹੈ ਬਈ ਬਿਮਾਰ ਹੈ ਹੁਣ। ਹਾਂ ਉਦੋਂ ਜਿਹੜੀ ਗੱਲ ਹੋਈ ਹੈ ਰੋ ਰਹੀ ਸੀ ਕਾਫੀ, ਬਹੁਤ ਰੋਈ ਆ ਉਹ, ਹਾਂ ਬਹੁਤ ਰੋਈ ਆ, ਦੱਸ ਰਹੀ ਸੀ ਕਿ ਮੇਰਾ ਭਰਾ ਉੱਧਰ ਰਹਿ ਗਿਆ। ਹਾਂ ਹਾਂ ਪਰ ਇਹਨਾਂ ਦੇਖੋ 47 ਦੇ ਵਿਛੜੇ ਤੁਸੀਂ ਹਾਂ ਤੇ 2022 ਦੇ ਸੌਣ ਮਹੀਨੇ ਚ ਆ ਕੇ ਮਿਲ ਗਏ ਜੇ। ਹਾਂਜੀ ਹਾਂਜੀ। ਚਲੋ ਪਾਸਪੋਰਟ ਕਿੰਨੇ ਚਿਰ ਚ ਬਣ ਜਾਊਗਾ? ਇੰਨੀ ਕਾਹਲੀ ਤੁਹਾਨੂੰ? ਕਾਹਲੀ ਤਾਂ ਹੁੰਦੀ ਹੈ। ਮਹੀਨੇ ਚ ਬਣ ਜਾਣਗੇ ਮੇਲ, ਹੈਂ? ਮਹੀਨੇ ਚ ਬਣ ਜਾਣਗੇ। ਚਲੋ ਠੀਕ ਆ। ਐਨਕਾਂ ਲਾ ਲਓ, ਆਪਾਂ ਕਿਹੜਾ ਇੱਥੇ ਪੜਨਾ ਹੁਣ ਕੁਛ। ਤੇ ਜਦੋਂ ਫਿਰ ਤੁਹਾਨੂੰ ਪਤਾ ਲੱਗਾ, ਕਿਵੇਂ ਪਤਾ ਕਦੋਂ ਲੱਗਾ ਵੀ ਤੁਹਾਡੀ ਭੈਣ ਹੈ ਕੋਈ ਉਧਰ ਲੱਭ ਰਹੀ ਤੁਹਾਨੂੰ? ਹਾਂ ਹੁਣੇ ਪਤਾ ਲੱਗਾ 2-4 ਦਿਨ ਦਾ। ਪਹਿਲਾਂ ਉਹ ਵੀ ਮੋਬਾਈਲ ਤੇ ਦੱਸਿਆ ਬੰਦਿਆਂ ਨੇ। ਫਿਰ ਇਹ ਜਿਹੜਾ ਮੋਬਾਈਲ ਆ, ਬਜ਼ੁਰਗ ਕਹਿੰਦੇ ਮੋਬਾਈਲ ਬੜਾ ਮਾੜਾ ਹੈ, ਮੁੰਡੇ ਸਾਰਾ ਦਿਨ ਲੱਗੇ ਰਹਿੰਦੇ ਆ, ਦੇਖੋ ਤੇ ਜੀ, ਹੁਣ ਤੁਹਾਨੂੰ ਲੱਗਾ ਵੀ ਮੋਬਾਈਲ ਚੰਗਾ ਵੀ ਹੈ? ਇਹ ਚੰਗੇ ਲਈ ਚੰਗਾ, ਮਾੜੇ ਲਈ ਮਾੜਾ। ਮਾੜੇ ਲਈ ਮਾੜਾ। ਹਾਂ, ਚੰਗੇ ਨੂੰ ਚੰਗਾ। ਇਹ ਤੁਹਾਨੂੰ ਮੋਬਾਈਲ ਨੇ ਮਿਲਾਇਆ, ਤੁਹਾਨੂੰ ਇੰਟਰਨੈਟ ਨੇ ਮਿਲਾਇਆ, ਤੁਹਾਨੂੰ YouTube ਨੇ, Facebook ਨੇ ਮਿਲਾਇਆ। ਹਾਂ ਹਾਂ ਟੈਲੀਵਿਜ਼ਨ ਤਾਂ ਵੇਖੋ ਪਹਿਲਾਂ ਵੀ ਹੈਗੇ ਸੀ, ਹਾਂ ਹਾਂ ਅਖਬਾਰਾਂ ਵੀ ਹੈਗੀਆਂ ਸੀ, ਹਾਂ ਹਾਂ ਠੀਕ, ਪਰ ਉਹ ਐਡਾ ਵੱਡਾ ਮਾਧਿਅਮ ਹੁੰਦਾ ਉਹਦੇ ਵਿੱਚ ਛੋਟੀ ਚੀਜ਼ ਜਿਹੜੀ ਹੈ ਉਹ ਨਹੀਂ ਚੱਲਦੀ, ਹਾਂਜੀ ਇਹਦੇ ਵਿੱਚ ਹਰ ਚੀਜ਼ ਚੱਲਦੀ ਹੈ। ਇਹ ਤਾਂ ਹੈ। ਹਾਂ ਹਾਂ ਠੀਕ ਆ। ਕਿੰਨੇ ਬਜ਼ੁਰਗ, ਕਿੰਨੇ ਭੈਣ ਭਰਾ ਜਿਹੜੇ ਆ ਉਹ ਅਸੀਂ YouTube Facebook ਰਾਹੀਂ ਮਿਲਾਤੇ, ਹਾਂ 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 ਉਵੇਂ ਤੁਹਾਨੂੰ ਵੀ ਮਿਲਾ ਦੇਣਾ ਹੁਣ, ਹਾਂ ਠੀਕ ਆ। ਹਨਾ? ਤੁਹਾਡੀ ਲੰਮੀ ਉਮਰ ਹੋਵੇ ਕਿ ਤੁਸੀਂ ਮਿਲੋ ਜਲਦੀ। ਹਾਂ ਹਾਂ ਠੀਕ ਆ। ਕੀ ਸੁਨੇਹਾ ਦੇਣਾ ਉਹ ਚਾਹੁੰਦੇ ਹੋ? ਫੋਨ ਤੋਂ ਪਹਿਲਾਂ ਭੈਣ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਣਿਆ ਇਹ ਵੀ ਮਿਲਣ ਨੂੰ ਜ਼ਰੂਰੀ ਆ। ਬਸ ਛੇਤੀ ਤੋਂ ਛੇਤੀ ਮਿਲ ਗਏ। ਇਹੀ ਆ। ਤੁਹਾਡੇ ਤੋਂ ਵੱਡੀ ਹੈ ਕਿ ਛੋਟੀ ਹੈ? ਇਹ ਪਟਵਾਰੀ ਸਾਹਿਬ ਕਹਿੰਦੇ ਨੇ ਵੀ ਤੇਰੇ ਤੋਂ ਵੱਡੀ ਆ। ਹਾਂ ਵੀ ਇਹ ਮੈਨੂੰ ਨਹੀਂ ਪਤਾ ਵੀ ਤੇਰੇ ਤੋਂ ਵੱਡੀ ਆ ਕਿ ਛੋਟੀ ਆ। ਪਿਓ ਕਦੋਂ ਗੁਜ਼ਰ ਗਿਆ ਸੀ ਤੁਹਾਡਾ, ਕਦੋਂ ਕੋ? ਮੇਰਾ ਬਾਪ ਪਹਿਲਾਂ ਹੀ ਗੁਜ਼ਰ ਗਿਆ ਸੀਗਾ, ਆਪਣਾ ਬਖਰੂ ਬਹੁਤ ਚਿਰ ਬਾਅਦ ਗੁਜ਼ਰਿਆ। ਐਂ ਮੈਂ ਪੂਰਾ ਪੜਿਆ ਹੋਇਆ ਸੀ ਜਦੋਂ ਗੁਜ਼ਰਿਆ। ਅੱਛਾ ਅੱਛਾ। ਤੇ ਹੁਣ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਇੱਥੇ ਬੈਠੇ ਸੀ ਸੱਥ 'ਚ ਕਿ ਘਰੇ ਕਿਸੇ ਸੁਨੇਹਾ ਦਿੱਤਾ ਤੇਰੀ ਇੱਥੇ ਹੀ ਭੈਣ? ਬੈਠਾ ਸੀਗਾ। ਅੱਛਾ, ਕਿੰਨੇ ਆ ਕੇ ਦੱਸਿਆ? ਸਾਡੇ ਇਹਨਾਂ ਦੇ ਪੋਤੇ ਨੇ ਆ ਕੇ, ਪਟਵਾਰੀ ਸਾਹਿਬ ਦੇ ਪੋਤੇ ਨੇ ਆ ਕੇ ਦੱਸਿਆ। ਉਹਨਾਂ ਵੀਡੀਓ ਵਿਖਾਈ ਤੁਹਾਨੂੰ? ਹਾਂ ਹਾਂ ਨਹੀਂ ਮੈਨੂੰ ਕਹਿੰਦਾ ਬਾਬਾ ਤੂੰ ਜਾ, ਇਹ ਫੋਟੋ ਆਉਂਦੀਆਂ ਨੇ। ਅੱਛਾ, ਮਗਰ ਕੋਈ ਨਹੀਂ। ਉਹ ਫੋਟੋ ਇਹ ਲੋਕਾਂ ਨੂੰ ਕਿਵੇਂ ਪਤਾ ਸੀ ਉਹ ਤੁਹਾਡੀ ਆ? ਉਹ ਤਾਂ ਬਚਪਨ ਵੇਲੇ ਦੀ ਹੈ। ਉਹ ਬੱਚੇ ਬਸ ਦੇਖ ਲਓ, ਕੁਦਰਤੀ ਗੱਲ ਹੈ। ਆ ਕੇ ਮੈਨੂੰ ਦੱਸਿਆ ਉਹ ਮੇਰੇ ਤੋਂ ਬਹੁਤ ਛੋਟੀ ਉਮਰ ਦਾ। ਫਿਰ ਤੁਹਾਨੂੰ ਕਿਵੇਂ ਯਕੀਨ ਹੋਇਆ ਕਿ ਨਹੀਂ ਹੋਇਆ ਪਹਿਲੀ ਵਾਰ? ਯਕੀਨ ਆ ਜਾ ਪਤਾ ਹੀ ਸੀ। ਮੁੰਡੇ ਨੇ ਆ ਕੇ ਦੱਸਿਆ। ਤੇ ਤੁਸੀਂ ਇੱਥੇ ਫਿਰ ਪੜ੍ਹੇ ਸਕੂਲਾਂ 'ਚ ਕਿਸੇ? 6ਵੀਂ ਤੱਕ ਪੜ੍ਹਿਆ ਕਿਹੜੇ ਪਿੰਡ 'ਚ? ਇੱਥੇ ਹੀ ਜਸਵਾਲੀ। ਦੱਸੋ। ਹਾਂ ਯਾਨੀ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਕਿਤੇ ਜਦੋਂ ਤੁਹਾਡੀ ਮਾਤਾ ਨੂੰ ਲੈ ਗਏ ਜਾਂ ਇਹ ਭੈਣ ਨੂੰ ਲੈ ਗਏ? ਤੁਹਾਡਾ ਪਰਿਵਾਰ ਇੱਥੇ ਹੀ ਰਿਹਾ? ਹਾਂ ਹਾਂ ਇੱਥੇ ਹੀ ਰਹੇ। ਪਲਿਆ ਸਾਂਭਿਆ ਪਿਓ ਨੇ ਜਿੰਨਾ ਚਿਰ? ਹਾਂ ਹਾਂ ਪਰ ਮੇਰੀ ਤਾਈ ਸੀ, ਉਹਨੇ ਸਾਂਭਿਆ ਬਹੁਤ। ਅੱਛਾ। ਮੇਰੀ ਤਾਈ ਦੀ ਕੁੜੀ ਸੀਗੀ, ਉਹਨੇ ਬੜਾ ਸਾਂਭਿਆ ਮੈਨੂੰ। ਹਾਂ ਤੇ ਇਹ ਤਾਈ ਹੁਣੀ ਵੀ ਦੱਸਦੇ ਸੀਗੇ ਵੀ ਉਹ ਤੁਹਾਡੇ ਮਾਤਾ ਐ ਚਲੀ ਗਈ ਸੀ, ਉਹ ਕਿਵੇਂ ਗੱਲਾਂ ਦੱਸਦੇ ਸੀ? ਉਹ ਬਸ ਉਹ ਬਈ ਤੈਨੂੰ ਬਾਹਰ ਹੀ ਲੈ ਗਏ ਸੀਗੇ ਪੁਲਿਸ ਵਾਲੇ। ਤੇ ਇਹਦਾ ਭੈਣ ਦਾ ਵੀ ਜ਼ਿਕਰ ਕਰਦੇ ਸੀ? ਕਹਿੰਦਾ ਸੀਗਾ ਕਹਿੰਦੇ ਹੁੰਦੇ ਸੀਗੇ ਵੀ ਤੇਰੀ ਭੈਣ ਵੀ ਸੀਗੀ ਇੱਕ। ਹਾਂ ਫੋਟੋ ਉਦੋਂ ਨਾਲ ਲੈ ਗਏ ਤੁਹਾਡੀ? ਪਤਾ ਕੁਛ ਨਹੀਂ ਜੀ, ਮਗਰੋਂ ਕੋਈ ਭੇਜੀ ਆ ਕਿਸੇ ਬੰਦੇ ਨੇ ਇਧਰੋਂ। ਗਰੇਵਾਲ ਭਜਨ ਸਿੰਘ ਨੇ ਭੇਜੀ ਆ ਕਹਿੰਦੇ। ਅੱਛਾ ਜੀ। ਹਾਂਜੀ ਇਹ ਨਹੀਂ ਪਤਾ ਕਿਹੜਾ ਗਰੇਵਾਲ ਭਜਨ ਸਿੰਘ ਸੀ। ਇਹ 1961 ਦੀ ਗੱਲ ਆ। ਉਦੋਂ ਇੱਕ ਚਿੱਠੀ ਗਈ ਹੈ ਤੁਹਾਡੀ? ਹਾਂ ਚਿੱਠੀ, ਹਾਂ ਉਹ ਚਿੱਠੀ ਗਈ ਆ, ਉਸ ਲਈ ਪਤਾ ਲੱਗਿਆ ਭੈਣ। ਉਹ ਚਿੱਠੀ ਤੁਸੀਂ ਭੇਜੀ ਤੁਹਾਡੇ ਪਰਿਵਾਰ ਨੇ? ਨਹੀਂ ਸਾਨੂੰ ਕੋਈ ਪਤਾ ਨਹੀਂ, ਸਾਨੂੰ ਨਹੀਂ ਭੇਜੀ ਦਾ ਪਤਾ ਕਿਸੇ। ਹਾਂ ਹਾਂ ਵੀ ਕਿਹਨੇ ਭੇਜੀ, ਕਿੰਨੇ ਭੇਜੀ ਇਹ ਵੀ ਨਹੀਂ ਪਤਾ? ਭਜਨ ਸਿੰਘ ਦਾ ਗਰੇਵਾਲ ਜਿਹਨੇ ਭੇਜੀ ਸੀ। ਤੇ ਹੁਣ ਫਿਰ ਚਾਹ ਕਿੰਨਾ ਕਾ ਤੇ ਕਿੰਨੀ ਕੁ ਛੇਤੀ ਮਿਲਣ ਦਾ? ਚਲੋ ਜਦੋਂ ਸਾਧਨ ਬਣਿਆ ਜਦੋਂ ਮਿਲ ਹੁਣ ਵਾਰ-ਵਾਰ ਅੱਖਾਂ 'ਚ ਪਾਣੀ ਕਾਹਤੋਂ ਲਿਆਉਂਦੇ ਹੋ? ਬਸ ਕੁਦਰਤੀ ਗੱਲ ਹੈ। ਮੇਲ ਚਾਹ ਦਾ ਵੀ ਰੋਣ ਹੁੰਦਾ ਨਾ, ਹੈ ਨਾ ਜੀ? ਚਾਹ ਨਾਲ ਵੀ ਬੰਦਾ ਜਿਹੜਾ ਅੱਖਾਂ 'ਚ ਪਾਣੀ ਆ ਜਾਂਦਾ। ਹਾਂ ਹਾਂ ਇਹ ਤਾਂ ਹੈ। ਚਾਹ ਨਾਲ ਤੇ ਹੋਰ ਕੋਈ ਸੁਨੇਹਾ ਭੈਣ ਨੂੰ ਕੀ ਦੇਣਾ? ਉਹ ਤੋਂ ਹਸਪਤਾਲ 'ਚ ਆ?
ਹੁਣ ਸੁਨੇਹਾ ਵੀ ਕੀ ਕਰੂਗਾ, ਜਿਹੜਾ ਸੁਨੇਹਾ ਦਵਾਂਗੇ ਵੀ ਨਹੀਂ ਦੁਆ ਤਾਂ ਦਿਓ ਠੀਕ ਹੋਵੇ। ਹੈ, ਉਹ ਪਰਮਾਤਮਾ ਨੂੰ ਲੰਬੀ ਉਮਰ ਕਰੇ ਉਹਦੀ। ਘਰੇ ਆ ਜੇ। ਤੁਸੀਂ ਚਾਹੋਗੇ ਇੱਥੇ ਵੀ ਆਵੇ ਉਹ ਇਸ ਪਿੰਡ 'ਚ? ਮੈਂ ਤਾਂ ਕਹਿਣਾ ਆ ਜਾਵੇ। ਜੇ ਨਹੀਂ ਆਉਣ ਜੋਗੇ ਹੁਣ ਆਪਰੇਸ਼ਨ ਕਰਾ ਕੇ ਮੈਂ ਜਾਊਂਗਾ। ਤਾਂ ਉਦੋਂ ਪਹਿਲਾਂ ਪਾਸਪੋਰਟ ਬਣਾ ਲਓ। ਹਾਂ, ਪਾਸਪੋਰਟ ਕੱਲ੍ਹ ਤੋਂ ਹੀ ਤਿਆਰੀ ਕਰ ਦਿੰਦੇ ਆ। ਹਾਂਜੀ, ਉਹਦੀ ਆਪਦੀ ਜਿਹੜੇ ਡਾਕੂਮੈਂਟ ਆ ਉਹ ਲਾ ਕੇ ਸਾਰੇ ਹਾਂ ਪਾਸਪੋਰਟ ਤਿਆਰ ਕਰ ਲਓ। ਠੀਕ ਆ। ਸੋ ਬਾਪੂ ਗੁਰਮੇਲ ਸਿੰਘ ਨਾਲ ਗੱਲਬਾਤ ਹੋ ਗਈ ਆ। ਇਹ ਬੀਬੀ ਸਕੀਨਾ ਜਿਹੜੀ ਪਾਕਿਸਤਾਨ ਦੇ ਨੂਰਪੁਰਾ ਦੇ ਵਿੱਚ ਜਿਨ੍ਹਾਂ ਨੇ ਆਪਣੀ ਵੀਡੀਓ ਪਾਈ ਸੀ ਕਿ ਬੜਾ ਉਹ ਤਰਸ ਰਿਹਾ। ਹੁਣ ਇਹ ਜੱਟ ਪਰਿਵਾਰ ਆ, ਉਹ ਗੁੱਜਰ ਪਰਿਵਾਰ ਆ। ਹਾਂਜੀ। ਹੁਣ ਇਹਨਾਂ ਦਾ ਮੇਲ ਜਿਹੜਾ ਹੈ ਉਹ ਇਹ ਕਿਵੇਂ ਸੀਗਾ, ਕਿਉਂਕਿ ਇਹਨਾਂ ਨੇ ਦੱਸ ਦਿੱਤਾ ਕਿ ਪਿਤਾ ਇਹਨਾਂ ਦੇ ਜੱਟ ਬਰਾਦਰੀ ਨੂੰ ਬਿਲੋਂਗ ਕਰਦੇ ਸੀ ਤੇ ਮਾਤਾ ਇਹਨਾਂ ਦੀ ਸ਼ਾਇਦ ਹੋ ਸਕਦਾ ਮੁਸਲਮਾਨ ਹੋਵੇ। ਹਾਂਜੀ। ਤੇ ਉਹ ਜਿਹੜਾ ਤਾਂ ਕਰਕੇ ਉਹ ਉਹਨਾਂ ਨੂੰ ਆਪਦੀ ਕੁੜੀ ਨੂੰ ਜਿਹੜਾ ਸੀ ਮਾਂ ਨੂੰ ਇਹਨਾਂ ਦੀ ਨੂੰ ਉਧਰ ਲੈ ਗਏ, ਨਾਲ ਹੀ ਉਹ ਧੀ ਵੀ ਉਧਰ ਚਲੀ ਗਈ। ਹੁਣ ਇਹਨਾਂ ਦਾ ਮੇਲ ਕਦੋਂ ਹੁੰਦਾ ਇਹ ਤਾਂ ਪਰਮਾਤਮਾ ਦੇ ਹੱਥ ਹੈ, ਪਰ ਇਹਨਾਂ ਦਾ ਪਾਸਪੋਰਟ ਬਣਾਉਣ ਦੀ ਗੱਲ ਕੀਤੀ ਹੈ ਕਿ ਆਪਣਾ ਪਾਸਪੋਰਟ ਤਿਆਰ ਕਰੋ। ਉਸ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਵੀਡੀਓ ਕਾਨਫਰੰਸ ਤੇ ਜਿਹੜੀ ਗੱਲਬਾਤ ਹੈ ਉਹ ਸ਼ਾਇਦ 1-2 ਦਿਨਾਂ ਦੇ ਵਿੱਚ ਹੋ ਜਾਊਗੀ। ਇਹ ਨੇ ਉਹਨਾਂ ਦੇ ਭਰਾ ਸਰਦਾਰ ਗੁਰਮੇਲ ਸਿੰਘ, ਜੱਟ ਬਰਾਦਰੀ ਨੂੰ ਬਿਲੋਂਗ ਕਰਦੇ ਨੇ। ਜੱਸੋਵਾਲ ਸੂਦਾ ਪਿੰਡ ਦੇ ਵਿੱਚ ਅਸੀਂ ਇਸ ਬੋਰਡ ਦੇ ਰੁੱਖ ਥੱਲੇ ਬੈਠੇ ਹਾਂ, ਪੂਰੀ ਸੱਥ ਦੇ ਵਿੱਚ ਬੈਠੇ ਹਾਂ। ਸਾਰੇ ਬਜ਼ੁਰਗ ਇੱਥੇ ਮੌਜੂਦ ਨੇ। ਇੱਕ ਬਜ਼ੁਰਗ ਹੋਰ ਜਿਹੜੇ ਬਹੁਤ ਵੱਡੀ ਉਮਰ ਦੇ ਨੇ, ਉਹ ਜਿਹੜੇ ਇਹਨਾਂ ਦੇ ਘਰ ਦੀ ਕਹਾਣੀ ਉਹਨਾਂ ਨਾਲ ਵੀ ਜ਼ਿਕਰ ਕਰਾਂਗੇ ਕਿ ਉਹਨਾਂ ਨੇ ਜੋ ਅੱਖੀਂ ਦੇਖਿਆ ਵੀ ਇਹ ਪਰਿਵਾਰ ਕਿਵੇਂ ਵਿਛੜਿਆ, ਕਿਵੇਂ ਇਹਨਾਂ ਦੀ ਮਾਂ ਨੂੰ ਲੈ ਕੇ ਗਏ। ਉਹਨਾਂ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਆਪਾਂ ਕਰਦੇ ਹਾਂ। ਤੁਹਾਡੇ ਪਿੰਡ ਦੇ ਗੁਰਮੇਲ ਸਿੰਘ ਆ, ਇਹ ਇੱਧਰ ਰਹਿ ਗਏ ਸੀ ਤੇ ਇਹਨਾਂ ਦੀ ਮਾਂ ਤੇ ਇੱਕ ਭੈਣ ਉਧਰ ਚਲੀਆਂ ਗਈਆਂ। ਉਹ ਕਹਾਣੀ ਸਾਰੀ ਤੁਹਾਡੇ ਅੱਖਾਂ ਸਾਹਮਣੇ ਹੋਈ ਆ? ਹੋਈ ਆ। ਦੱਸੋ ਹਾਂ ਸਾਰੀ ਕਹਾਣੀ। ਮੈਂ ਸਾਡੇ ਦਰ ਚੌਂਕੜੀ ਤੇ ਬੈਠਾ ਸੀ। ਅੱਛਾ ਜੀ। ਉਹ ਜਿਹੜੀ ਇਹਦੀ ਮਾਂ ਹੈ ਉਹ ਬੜੀ ਖੂਬਸੂਰਤ ਸੀ। ਅੱਛਾ ਜੀ। ਉਹਦੇ ਸਿਰ ਤੇ ਟੋਕਰਾ ਰੱਖਿਆ ਹੋਇਆ, ਉਹ ਬਾਹਰ ਕੂੜਾ ਸਿੱਟਣ ਜਾਂਦੀ ਸੀ। ਉਹਦੇ ਘਰ ਵਾਲਾ ਬਲੋਲਪੁਰ ਦਾ ਸੀ। ਉਹ ਉਧਰੋਂ ਪਾਕਿਸਤਾਨ ਚੋਂ ਆਇਆ, ਨਾਲ ਪੁਲਿਸ। ਮੇਰੇ ਸਾਹਮਣੇ ਦੀ ਗੱਲ ਹੈ, ਐ ਖੜੇ। ਉਹਨੇ ਇਹ ਗੱਲ ਕਹੀ ਪੁਲਿਸ ਵਾਲਿਆਂ ਨੂੰ ਬਈ ਆਹ ਹੈ। ਖੜੀ ਸੀ। ਉਹ ਕਹਿੰਦਾ ਟੋਕਰਾ ਸਿੱਟ ਦੇ। ਉਹਨੇ ਟੋਕਰਾ ਸਿੱਟ ਦਿੱਤਾ। ਕਹਿੰਦਾ ਚੱਲ ਚੱਲੀਏ। ਕਹਿੰਦੀ ਚੱਲ। ਉਹਦੇ ਨਾਲ ਚਲੀ ਗਈ। ਉਹ ਕੁੜੀ ਸੀ, ਉਹਦੀ ਕੱਛ ਲਈ ਹੋਈ। ਅੱਛਾ ਜੀ। ਉਹ ਕੁੜੀ ਨੂੰ ਨਾਲ ਹੀ ਲੈ ਗਈ। ਉਦੋਂ ਮਗਰੋਂ ਨਾਰ ਸਿਉਂ ਜਿਹਦੇ ਘਰੋਂ ਵੱਸਦੀ ਸੀ ਉਹ ਆਇਆ। ਇਹਨਾਂ ਦਾ ਬਾਪ? ਇਹਨਾਂ ਦਾ ਬਾਪ ਨਾਰ ਸਿੰਘ ਨਾਂ ਸੀ। ਨਾਰ ਸੀ। ਉਹ ਹਲ ਛੱਡ ਕੇ ਜਦ ਘਰ ਆਇਆ ਤਾਂ ਉਹਨੂੰ ਪਤਾ ਲੱਗਿਆ ਵੀ ਉਹ ਚਲੀ ਗਈ, ਕੋਈ ਲੈ ਗਏ। ਉਹ ਜਲੰਧਰ ਗਿਆ। 3 ਦਿਨ ਜਲੰਧਰ ਰਿਹਾ। ਉੱਥੇ ਕੀ ਪਤਾ ਲੱਗਦਾ? 3 ਦਿਨ ਜਲੰਧਰ ਮਰੋਂ ਆ ਗਿਆ। ਜਿਹੜੇ ਕੈਂਪ ਲੱਗਦੇ, ਕੈਂਪਾਂ ਕੁੰਪਾਂ 'ਚ ਵੇਖਣ ਗਿਆ ਹੋਣਾ। ਹਾਂ, ਇਹ ਛੋਟਾ ਸੀ। ਇਹ ਨਾਲ ਹੀ ਘਰ ਸੀ ਕਰਤਾਰੇ ਦਾ, ਉੱਥੇ ਖੇਲਦਾ ਸੀ। ਇਹ ਰਹਿ ਗਿਆ। ਕੁੜੀ ਨੂੰ ਉਹ ਨਾਲ ਲੈ ਗਈ। ਕੁੜੀ ਨਾਲ ਲੈ ਗਈ। ਐ ਹੋਈ। ਇਹ ਸਭ ਤੁਹਾਡੇ ਸਾਹਮਣੇ ਹੋਈ ਸਾਰੀ ਗੱਲਬਾਤ? ਮੇਰੇ ਸਾਹਮਣੇ ਪਈ ਆ। ਤੇ ਇਹ ਮਾਤਾ ਦਾ ਨਾਂ ਕੀ ਸੀ? ਅਮਰੋ ਸੀ। ਅਮਰੋ। ਅਮਰੋ ਨਾਂ ਸੀ? ਅਮਰੋ। ਇੱਥੇ ਅਮਰੋ ਸੀ। ਅੱਛਾ ਅੱਛਾ। ਉਹ ਮੁਸਲਮਾਨ ਪਰਿਵਾਰ ਦੀ ਸੀ? ਉਹ ਨਹੀਂ, ਉਹ ਸਿੱਖਾਂ ਦੀ ਕੁੜੀ ਸੀ। ਨਹੀਂ, ਇਹ ਕਹਿੰਦੇ ਮੁਸਲਮਾਨ ਪਰਿਵਾਰ ਦੀ ਸੀ। ਨਾ, ਮੁਸਲਮਾਨ ਦੀ ਸੀ। ਉਹ ਵੀਡੀਓ ਤੇ ਉਹ ਆਈ ਆ, ਉਹਦਾ ਸਾਡਾ ਬਈ ਗੁੱਜਰ ਪਰਿਵਾਰ। ਗੁੱਜਰ ਪਰਿਵਾਰ ਆ। ਗੁੱਜਰ ਹੋਣਾ। ਅੱਛਾ। ਜਿਹੜਾ ਇਹਨਾਂ ਦਾ ਪਰਿਵਾਰ ਸੀਗਾ, ਜਿਹੜੀ ਉਹ ਬੀਬੀ ਉਧਰ ਬੋਲਦੀ ਆ ਹੁਣ ਵੀਡੀਓ 'ਚ, ਉਹਨੇ ਕਹਿੰਦੀ ਵੀ ਇਹ ਮੇਰਾ ਭਰਾ ਹੈ। ਹਾਂ, ਇਹ ਉਹੀ ਹੈ ਵਾਕਈ ਪਰਿਵਾਰ? ਵਾਕਈ। ਉਹ ਕੁੜੀ ਉਹ ਲੈ ਗਈ ਸੀ। ਹਾਂਜੀ ਹਾਂਜੀ। ਉਹ ਕੁੜੀ ਮੈਂ ਕੋਠੇ 'ਚ ਪੜ੍ਹੀ ਹੋਈ ਸੀ, ਉਹਨੂੰ ਉਹ ਲੈ ਗਈ ਸੀ। ਉਹ ਇਹਦੀ ਸਕੀ ਭੈਣ ਹੈ। ਤੁਸੀਂ ਉਦੋਂ ਕੋਲ ਖੜੇ ਸੀ ਜਦੋਂ ਪੁਲਿਸ ਲੈ ਕੇ ਗਈ? ਹਾਂ, ਮੈਂ ਕੋਲ ਖੜਾ ਸੀ। ਮੇਰੇ ਸਾਹਮਣੇ ਲੈ ਕੇ ਗਏ। ਪੁਲਿਸ ਕਿੱਥੋਂ ਦੀ ਸੀ? ਪਾਕਿਸਤਾਨ ਦੀ ਕਿ ਇੱਥੋਂ? ਨਹੀਂ, ਆਪਣੀ ਸੀ। ਅੱਛਾ ਅੱਛਾ। ਬੰਦਾ ਜਿਹੜਾ ਸੀ ਜਿਹਦੇ ਘਰ ਆ ਰਹੀ ਸੀ ਬਲੋਲਪੁਰ ਦਾ, ਉਹ ਪਾਕਿਸਤਾਨ ਚੋਂ ਆਇਆ ਸੀ। ਕਿਹੜੇ ਪਿੰਡ ਦਾ ਸੀ ਉਹ ਦੱਸਿਆ ਜੀ? ਬਲੋਲਪੁਰ। ਇਹ ਕਿੱਥੇ ਹੈ? ਉਹ ਪਰੇ ਮੱਛਵਾੜ ਦੇ ਪਰੇ ਆ। ਅੱਛਾ ਅੱਛਾ ਜੀ। ਉਹ ਪਾਕਿਸਤਾਨੋਂ ਆਇਆ ਫਿਰ ਵਾਪਸ? ਪਾਕਿਸਤਾਨ ਨੂੰ ਲੈਣ ਆਇਆ ਹੋਇਆ ਸੀ। ਉਦੋਂ ਫਿਰ ਰੋਕਿਆ ਨਹੀਂ ਕਿਸੇ ਨੇ ਪਿੰਡ ਵਾਲਿਆਂ ਜਾਂ ਤੁਸੀਂ ਕੋਈ ਗੱਲਬਾਤ ਕੀਤੀ ਹੋਵੇ ਉਹਨਾਂ ਨਾਲ? ਕਿਹਦੇ ਨਾਲ? ਜਿਹੜਾ ਲੈਣ ਆਇਆ ਸੀ ਜਾਂ ਪੁਲਿਸ ਨਾਲ? ਨਹੀਂ, ਪਰ ਚਲਿਆ ਗਿਆ ਜਲੀ। ਆਪ ਹੀ ਚਲੀ ਗਈ? ਉਹ ਬਹਿ ਕੇ ਚਲਿਆ ਗਿਆ, ਪੁਲਿਸ ਨਾਲ ਸੀ। ਫਿਰ ਉਹ ਜਿਹਦੇ ਘਰੋਂ ਵੱਸਦੀ ਸੀ ਨਾ, ਇਹਦਾ ਪਿਓ ਚੰਦਰ ਰਿਹਾ ਜਲੰਧਰ। ਅੱਛਾ ਜੀ। ਉੱਥੇ ਦੇਖਿਆ ਉੱਥੇ ਕੀ ਪਤਾ ਲੱਗਦਾ, ਕੈਂਪ ਲੱਗਿਆ ਸੀਗਾ। ਅੱਛਾ ਅੱਛਾ। ਫਿਰ ਵਾਪਸ ਆ ਗਿਆ। ਕਹਿੰਦਾ ਜਦ ਪਤਾ ਹੀ ਨਹੀਂ ਲੱਗਿਆ ਉੱਥੇ। ਐ ਹੋਈ। ਐ ਫਿਰ ਉਹ ਪਾਕਿਸਤਾਨ ਚਲੀ ਗਈ, ਕੁੜੀ ਨੂੰ ਨਾਲ ਲੈ ਗਈ। ਹੁਣ ਉਹ ਕੁੜੀ ਜਿਹੜੀ ਆ ਲੱਭ ਗਈ ਹੈ? ਅੱਛਾ। ਹਾਂਜੀ ਹਾਂਜੀ। ਤੁਹਾਨੂੰ ਨਹੀਂ ਪਤਾ ਲੱਗਾ? ਨਾ। ਉਹ ਕੁੜੀ ਲੱਭ ਗਈ ਹੈ ਤੇ ਉਧਰੋਂ ਉਹਨੇ ਵੀਡੀਓ ਪਾਈ ਹੈ ਕਿ ਮੇਰਾ ਭਰਾ ਜਿਹੜਾ ਉਹ ਜਿਉਂਦਾ ਹੈ ਤੇ ਮੈਨੂੰ ਮਿਲੇ।
ਅੱਛਾ ਹਾਂਜੀ, ਠੀਕ ਆ, ਹੁਣ ਤਕੜੀ ਹੋ ਗਈ ਹੁਣ ਤਾਂ, ਬਜ਼ੁਰਗ ਹੋ ਗਈ ਉਹ ਵੀ। ਬਜ਼ੁਰਗ ਹੋ ਗਏ। ਹਾਂ ਤੇ ਹਾਂ, ਕੀ ਚਾਹੁੰਦੇ ਹੋ ਤੁਸੀਂ, ਮਿਲੇ ਫਿਰ ਆ ਕੇ ਉਹ ਜਿਹੜੀ ਕੁੱਛੜ ਚੁੱਕੀ ਕੁੜੀ ਸੀ? ਮਿਲਣੀ ਚਾਹੀਦੀ ਆ। ਚੱਲ ਕੰਮ ਉਹ ਸਾਡੇ ਪਿੰਡ ਦੀ ਤਾਂ ਹੈ। ਹਾਂ। ਹਾਂਜੀ, ਨਾਲ ਪਤਾ ਲੱਗ ਜੂਗਾ, ਇਹਨੂੰ ਪਤਾ ਲੱਗ ਜੂ ਮੇਰੀ ਭੈਣ ਹੈ। ਭੈਣ ਭਰਾ ਦਾ ਪਿਆਰ ਹੁੰਦਾ ਹੈ। ਕਿੰਨੇ ਸਾਲਾਂ ਬਾਅਦ ਦੇਖੋ ਮੇਲ ਮਿਲਾਪ ਹੋ ਜਾਣਾ ਹੁਣ ਇਹਨਾਂ ਦਾ। ਜਿਹੋ ਜਿਹੀ ਅੱਛੀ ਗੱਲ ਹੈ। ਤੁਸੀਂ ਪਿੰਡ ਵਾਲੇ ਚਾਹੁੰਦੇ ਹੋ ਕਿ ਮਿਲੇ? ਹਾਂ ਬਿਲਕੁਲ, ਮਾਪੇ ਮਦਦ ਚਾਹੁੰਦੇ ਆ, ਸਾਰੇ ਚਾਹੁੰਦੇ ਆ। ਸਾਡੇ ਪਿੰਡ ਦੀ ਜੋ ਕੁੜੀ ਹੈ। ਹਾਂਜੀ ਹਾਂਜੀ ਹਾਂਜੀ, ਪਿੰਡ ਉਹਨਾਂ ਦਾ ਨਾਂ ਜੇ ਸਕੀਨਾ ਬੀਬੀ। ਅੱਛਾ ਹਾਂ। ਆਹੋ, ਫਿਰ ਉਹਨਾਂ ਨੇ ਆਪਣਾ ਨਾਮ ਰੱਖ ਲਿਆ ਨਾ। ਹਾਂਜੀ, ਸਕੀਨਾ ਬੀਬੀ ਨਾਂ ਹੈ। ਸਕੀਨਾ ਬੀਬੀ ਰੱਖ ਲਿਆ, ਕੁਛ ਰੱਖ ਲਿਆ ਨਾ। ਹਾਂ ਚਲੋ। ਜੱਟਾਂ ਦੀ ਕੁੜੀ ਤਾਂ ਹੈਗੀ ਆ। ਹਾਂ। ਇਹ ਆ। ਸਕੀਨਾ ਰੱਖ ਲੈਣ, ਕੁਛ ਰੱਖ ਲੈਣ, ਉਹ ਇੱਕ ਮੁਸਲਮਾਨ ਦੇਸ਼ ਹੈ। ਹਾਂ, ਹਾਂ, ਮਿਲਣੀ ਚਾਹੀਦੀ ਭੈਣ। ਮਿਲਣੀ ਚਾਹੀਦੀ ਹੈ। ਅਸੀਂ ਤਾਂ ਖੁਸ਼ ਹਾਂ ਜੀ, ਆ ਜਾਵੇ ਮੇਰੇ। ਹਾਂ, ਸੋ ਸਾਰੇ ਪਿੰਡ ਨੂੰ ਇਹ ਖੁਸ਼ੀ ਹੈ ਕਿ ਇਹ ਬਜ਼ੁਰਗ ਹਮੇਸ਼ਾ ਇਕੱਲਿਆਂ ਨੇ ਸਾਰੀ ਜ਼ਿੰਦਗੀ ਕੱਢ ਦਿੱਤੀ ਹੈ, ਤੇ ਅੱਜ ਜੇ ਸਕੀਨਾ ਬੀਬੀ ਜਿਹੜੀ ਆ ਉਹ ਇਸ ਪਿੰਡ ਆਉਂਦੀ ਹੈ, ਇਹਨਾਂ ਨੂੰ ਮਿਲਦੀ ਹੈ, ਤੇ ਸਾਰਾ ਪਿੰਡ ਉਹਦਾ ਇਸਤਕਬਾਲ ਕਰੇਗਾ। ਬਿਲਕੁਲ। ਉਹਨੂੰ ਜਿਹੜਾ ਉਹਦਾ ਚਾਅ ਕਰੇਗਾ, ਇੱਥੇ ਪਹੁੰਚਣ ਤੇ ਪੂਰੀ ਮਹਿਮਾਨ ਨਵਾਜ਼ੀ ਹੋਊਗੀ। ਹਾਂ। ਪਰ ਥੋੜਾ ਸਮਾਂ ਇਹ ਲੱਗਣਾ ਕਿਉਂਕਿ ਬਾਪੂ ਜੀ ਦਾ ਜਿਹੜਾ ਪਾਸਪੋਰਟ ਆ ਉਹ ਨਹੀਂ ਹੈਗਾ, ਤਾਂ ਪਿੰਡ ਦੇ ਨੌਜਵਾਨਾਂ ਨੇ ਆਪਦੀ ਜ਼ਿੰਮੇਵਾਰੀ ਚੱਕੀ ਹੈ ਕਿ ਪਾਸਪੋਰਟ ਅਸੀਂ ਤਿਆਰ ਕਰਵਾਉਣੇ ਆ। ਜਿਵੇਂ ਪਹਿਲੇ ਬਜ਼ੁਰਗ ਜਿਹੜੇ ਆ ਸਿੱਕਾ ਖਾਨ ਤੇ ਮੁਹੰਮਦ ਸਦੀਕ ਹੁਣੀ ਮਿਲੇ ਆ, ਉਹਨਾਂ ਨੂੰ ਮਿਲਾਉਣ ਦੇ ਵਿੱਚ ਜਿੰਨੀ ਕੁ ਕੋਸ਼ਿਸ਼ ਸਾਡੀ ਰਹੀ ਹੈ, ਨਾਸਰ ਹੋਣਾ ਦੀ ਰਹੀ ਹੈ, ਤਾਂ ਉੱਥੋਂ ਦੇ ਪਿੰਡ ਦੇ ਲੋਕਾਂ ਨੇ, ਫੂਲੇ ਵਾਲੇ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਉਹਨਾਂ ਦੀ ਖਿਦਮਤ ਕੀਤੀ ਸੀ, ਉਹਨਾਂ ਨੂੰ ਹੱਥਾਂ ਤੇ ਚੱਕਿਆ। ਉਵੇਂ ਇਸ ਪਿੰਡ ਦੇ ਨੌਜਵਾਨ ਕੁਛ ਜਿਹੜੇ ਆ ਜੇ ਟੀਮ ਬਣਾ ਕੇ ਇਹਨਾਂ ਦਾ ਪਾਸਪੋਰਟ ਤਿਆਰ ਕਰ ਦੇਣ ਤਾਂ ਸੋ ਇਹ ਜਿਹੜੇ ਪਿੰਡ ਦੇ ਨੌਜਵਾਨਾਂ ਦਾ ਇਹੀ ਬਹੁਤ ਵੱਡਾ ਉਦਮ ਹੋਊਗਾ ਕਿ ਇਹਨਾਂ ਭੈਣ ਭਰਾਵਾਂ ਨੂੰ ਜਿਹੜਾ ਉਹ ਮਿਲਾਉਣ ਵਾਸਤੇ ਇੱਕ ਉਦਮ ਕਰਨ, ਇੱਕ ਜਿਹੜਾ ਉਹ ਕਦਮ ਚੱਕਣ, ਤਾਂ ਕਿ ਇਹ ਭੈਣ ਭਰਾ ਜਲਦੀ ਜਿਹੜੇ ਆ ਉਹ ਮਿਲ ਸਕਣ। ਹਾਂਜੀ ਹਾਂਜੀ ਹਾਂਜੀ, ਇਹ ਵੀ ਚਾਹੁੰਦਾ ਅੱਛਾ ਨਹੀਂ, ਇਹਨਾਂ ਦੀ ਸ਼ਕਲ ਵੀ ਸੇਮ ਆ ਜੀ। ਤੁਸੀਂ ਉਹ ਫੋਟੋ ਦੇਖੀ ਨਾ, ਮੈਂ ਤੁਹਾਨੂੰ ਦਿਖਾਉਣਾ। ਇੱਕ ਨਾ ਉਹਦੇ 'ਚ ਇੱਕ ਚਿੱਠੀ ਸ਼ੇਅਰ ਕੀਤੀ ਆ ਜੀ, ਤੇ ਉਰਦੂ 'ਚ ਲਿਖਿਆ ਹੋਇਆ। ਉਰਦੂ ਆਪਾਂ ਇਹਨੇ ਪੜਿਆ। ਕੋਈ ਚਿੱਠੀ ਉਰਦੂ ਵਾਲੀ ਸੁੱਧਾ ਲਿਖਿਆ ਉਹਦੇ 'ਚ ਪੜਿਆ ਇਹਨੇ। ਹਾਂ, ਉਰਦੂ ਜਿਹੜੀ ਚਿੱਠੀ ਸੀ ਨਾ, ਪੜਿਆ ਉਰਦੂ ਜਾ। ਉਹਦੀ ਚਿੱਠੀ ਪਾਈ ਆ ਕਿਸੇ ਨੇ ਉਰਦੂ 'ਚ। ਹਾਂ, ਉਹਦੇ 'ਚ ਪਿੰਡ ਦਾ ਨਾਮ ਲਿਖਿਆ ਜਸਵਾਲ ਸੁੱਧਾ। ਅੱਛਾ। ਹਾਂਜੀ ਹਾਂਜੀ, ਉਹ 1961 ਦੀ ਚਿੱਠੀ ਪਾਈ ਹੈ ਜੀ। ਆਪਣੇ ਇੱਥੋਂ ਪਿੰਡ 'ਚ ਪਈ। ਹਾਂਜੀ ਹਾਂਜੀ, ਉਹ ਇਹਨਾਂ ਨੇ ਦੱਸਿਆ ਕਿ ਕਿਸੇ ਨੇ ਪਾਈ ਹੈ, ਉਹ ਭਜਨ ਸਿੰਘ ਗਰੇਵਾਲਾ ਕੋਈ ਭਜਨ ਸਿੰਘ ਗਰੇਵਾਲ ਆ, ਉਹਨਾਂ ਨੇ ਉਹ ਚਿੱਠੀ ਪਾਈ ਸੀਗੀ। ਪਰ ਉਹਨਾਂ ਨੂੰ ਭਜਨ ਸਿੰਘ ਨੂੰ ਉਹਨਾਂ ਦਾ ਐਡਰੈਸ ਕਿਵੇਂ ਮਿਲਿਆ? ਇਹ ਵੀ ਸੋਚਣ ਵਾਲੀ ਗੱਲ ਆ। ਉਹ ਸਕੀਨਾ ਬੀਬੀ ਦਾ। ਡੈਡੀ ਨੇ ਮੇਰਾ ਏਰੀਆ ਇਹ ਕਹਿੰਦਾ ਅੱਛਾ ਜੀ। ਬਈ ਜਿਹੜਾ ਮਾਨੇ ਦਾ ਪਿਓ ਸੀ ਉਹਦਾ ਨਾਮ ਭਜਨ ਸਿੰਘ ਆ। ਅੱਛਾ ਅੱਛਾ, ਮਾਨੇ ਦਾ ਉਹ ਉਹਨਾਂ ਦੇ ਦੂਜੇ ਜੰਦਰ ਨਹੀਂ ਬਾਪੂ ਜੀ, ਉਹਨਾਂ ਨੂੰ ਐਡਰੈਸ ਕਿਵੇਂ ਮਿਲਿਆ ਸਕੀਨਾ ਬੀਬੀ ਦਾ? ਇਹੀ ਤਾਂ ਸਮਝ ਤੋਂ ਬਾਹਰ ਗੱਲ ਹੈ। ਵੀ ਕਿਤੇ ਨਾ ਕਿਤੇ ਕਿਸੇ ਨੂੰ ਕੋਈ ਸੁੰਦਕ ਮਿਲੀ ਹੈ, ਕੋਈ ਕੰਸੋ ਮਿਲੀ ਹੈ, ਤੇ ਉਹਨਾਂ ਨੇ ਲੱਭੀ ਹੈ। ਉਹ ਰਾਮਪੁਰ ਦਾ ਵੀ ਭਜਨ ਸਿੰਘ ਵੀ ਤੁਹਾਡਾ। ਉਹ ਨਹੀਂ, ਉਹ ਤਾਂ ਹੈਗਾ ਆਪਣੇ ਮੰਗ ਚ। ਇਹ ਗਰੇ ਵਾਲਾ ਜਿਹੜਾ ਭਜਨ ਸਿੰਘ ਗਰੇ ਵਾਲਾ ਇਹ, ਜਿਨ੍ਹਾਂ ਨੇ ਚਿੱਠੀ ਪਾਈ ਹੈ। ਹਾਂ, ਜਿਨ੍ਹਾਂ ਨੇ ਚਿੱਠੀ ਪਾਈ ਆ, ਇਹ ਭਜਨ ਸਿੰਘ ਗਰੇ ਵਾਲਾ। ਭਜਨ ਸਿੰਘ ਇੰਗਲੈਂਡ ਦੇ ਨੇ ਇਹਨਾਂ ਦਾ। ਉਹ ਤਾਂ ਉਦੋਂ ਬਾਅਦ ਹੈ, ਉਹ ਉਦੋਂ ਬਾਅਦ ਦਾ ਉਹਦੀ ਤਾਏ ਦੀ ਕੁੜੀ ਉਹ ਨਾ ਜੋ ਉਹ ਹੋ ਜਿਹੜਾ ਵਾ, ਉਹ ਮੇਰਾ ਕਿ ਜਿਹੜਾ ਉਧਰਲੇ ਪਾਸੇ ਦੀ ਗੱਲ ਮੈਂ ਕਰਦਾ ਨਾ, ਉਹਨਾਂ ਦਾ ਵੀ ਮੁੰਡਾ ਮੇਰੇ ਵਾਂਗੂ ਸੀ, ਉਹਦੀ ਮਾਂ ਨੂੰ ਵੀ ਲੈ ਗਏ ਸੀਗੇ। ਅੱਛਾ, ਹਾਂ, ਉਹ ਬਾਰਡਰ ਤੇ ਜਾ ਕੇ ਮਿਲਾਉਂਦੇ ਵੀ, ਮਿਲਾ ਕੇ ਵੀ ਲਿਆਉਂਦੇ। ਭਜਨ ਸਿੰਘ ਆ। ਭਜਨ ਸਿੰਘ ਫਿਰ ਉਹਨਾਂ ਨੂੰ ਜਦੋਂ ਬਾਰਡਰ ਤੇ ਮਿਲਾਉਣ ਗਏ ਨੇ ਨਾ ਜੀ, ਹਾਂ, ਕਿਉਂ ਵੀਰ, ਜਦੋਂ ਇਹ ਬਾਰਡਰ ਤੇ ਮਿਲਾਉਣ ਗਏ, ਇਹ ਕਹਿੰਦੇ ਜਿਹੜੇ ਉਹ ਭਜਨ ਸਿੰਘ ਆ ਉਹਦੀ ਮਾਂ ਨੂੰ ਵੀ ਲੈ ਗਏ ਸੀ। ਉਹਦੀ ਮਾਂ ਨੂੰ ਵੀ ਲੈ ਕੇ ਗਏ, ਆਪਣੇ ਮਾਨਾ ਸੀ, ਉਹ ਮਾਨ ਸੀ, ਉਹਦੀ ਮਾਂ ਨੂੰ ਲੈ ਕੇ ਗਏ। ਕੋਈ ਹੋਰ ਬੰਦਾ ਜਿਹੜਾ ਮਾਨ ਸਿੰਘ, ਉਹਦੀ ਮਾਂ ਨੂੰ ਵੀ ਲੈ ਗਏ ਸੀ, ਤੇ ਉਹ ਬਾਰਡਰ ਤੇ ਮਿਲਾਉਂਦੇ ਸੀ। ਹਾਂ। ਜਦੋਂ ਉਹ ਬਾਰਡਰ ਤੇ ਮਿਲਾਉਂਦੇ ਹੋਣਗੇ, ਉਦੋਂ ਜਿਹੜੀ ਇਹਨਾਂ ਦਾ ਐਡਰੈਸ, ਸਕੀਨਾ ਬੀਬੀ ਦਾ, ਇਹਦੀ ਭੈਣ ਦਾ ਐਡਰੈਸ ਉਹਨਾਂ ਨੇ ਲੈ ਲਿਆ ਹੋਊਗਾ ਕਿ ਹਾਂ ਉਹ ਫਲਾਣੀ ਜਿਹੜੀ ਉਦੋਂ ਮਾਤਾ ਨੂੰ ਲੈ ਗਏ ਸੀ, ਉਹਦਾ ਸਾਨੂੰ ਐਡਰੈਸ ਪਤਾ ਹੈ, ਤਾਂ ਉਸ ਬੰਦੇ ਨੇ ਉਹ ਚਿੱਠੀ ਪਾਈ ਹੋਊ। ਹਾਂ ਹਾਂ ਹਾਂ, ਇਹ ਕਰਮਾਨ ਹੈ ਇਹ। ਹਾਂ, ਆਪਣਾ ਹੋ ਸਕਦਾ। ਹਾਂ ਚਲੋ ਹੁਣ ਫਿਰ ਮਿਲੋ, ਛੇਤੀ ਮਿਲੋ। ਹਾਂ, ਛੇਤੀ ਮਿਲਾਂਗੇ। ਹਾਂ, ਹੁਣ ਇਦਾਂ ਦੀ ਇਹ ਕਰਨਗੇ ਛੇਤੀ, ਮੇਰਾ ਬਣਾਉਣ ਦਾ ਪਾਸਪੋਰਟ ਦਾ। ਪਾਸਪੋਰਟ ਬਣਵਾਓ ਜੀ, ਇਹਦਾ ਮੈਟਰ ਨਹੀਂ ਹੈ, ਤੁਸੀਂ ਉਹਨਾਂ ਦਾ ਡਾਕੂਮੈਂਟ ਦੇਣੇ ਆ, ਤੇ ਕੁਛ ਰਲ ਮਿਲ ਕੇ ਫੀਸ ਦੇ ਦਿਓ ਜੇ ਆਪ ਦੇ ਸਕਦੇ। ਕੋਈ ਗੱਲ ਨਹੀਂ। ਤੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਪਾਸਪੋਰਟ ਬਣਾਉਣਗੇ। ਬਾਪੂ ਜੀ ਵਧੀਆ, ਫਿਰ ਤੁਹਾਨੂੰ ਵੀ ਹੁਣ ਖੁਸ਼ੀ ਆ ਵੀ ਆਵੇ ਭੈਣ ਇਹਨਾਂ ਦੀ। ਬਿਲਕੁਲ ਬਿਲਕੁਲ ਆਉਣੀ ਅਸੀਂ ਤਾਂ ਬਹੁਤ ਖੁਸ਼ ਹਾਂ ਜੀ ਆਵੇ। ਹਾਂ, ਵੱਡੀ ਖੁਸ਼ੀ ਵਾਲੀ ਕਿਹੜੀ ਗੱਲ ਹੈ? ਢੋਲ ਢਮੱਕੇ ਨਾਲ ਲਿਆਵਾਂਗੇ ਜੀ, ਗੱਲ ਕਿਹੜੀ ਆ। ਹਾਂ, ਪਿੰਡ ਵਾਲਿਆਂ ਦਾ ਕਹਿਣਾ ਵੀ ਢੋਲ ਢਮੱਕੇ ਨਾਲ ਲੈ ਕੇ ਆਵਾਂਗੇ। ਠੀਕ ਹੈ ਜੀ, ਹਾਂ, ਤੁਹਾਡਾ ਸਾਥ ਪੂਰਾ ਦੇ ਰਹੇ ਆ। ਨਹੀਂ ਪਿੰਡੇ ਆ ਜੀ। ਹਾਂ ਇਹਨੇ ਹੋ ਕੋਈ ਗੱਲ ਨਹੀਂ। ਹਾਂ, ਹੈ ਜੀ, ਕੋਈ ਗੱਲ ਨਹੀਂ। ਕਿਉਂਕਿ ਇਹ ਇਨਸਾਨੀਅਤ ਦਾ, ਇਹ ਧਰਮ ਆ, ਇਨਸਾਨੀਅਤ ਦਾ ਧਰਮ ਹੈ ਨਾ ਜੀ। ਆਪਾਂ ਗੁਰਦੁਆਰੇ ਮੰਦਰਾਂ ਤੇ ਮਸਜਿਦਾਂ ਮੱਥੇ ਟੇਕਦੇ ਆ, ਪਰ ਜਦੋਂ ਇੰਜ ਦੋ ਰੂਹਾਂ ਨੂੰ ਮਿਲਾ ਦਿੰਨੇ ਅਸੀਂ, ਠੀਕ ਹੈ ਜੀ, ਚਾਹੇ ਉਹ ਭੈਣ ਭਰਾ ਹੈ ਚਾਹੇ ਕੋਈ ਵੀ ਹੈ, ਉਹ ਸਭ ਤੋਂ ਵੱਡਾ ਜਿਹੜਾ ਪੁੰਨ ਆ।
ਬਹੁਤ ਵੱਡਾ ਜੰਗ ਆਇਆ ਨੇ 4 ਵਾਰ ਦੇ ਲਓ। ਉਦੋਂ ਇਹਨਾਂ ਦੀ ਉਮਰ ਕਿੰਨੀ ਕੁ ਹੋਣੀ ਆ? ਹੈ ਉਮਰ ਕਿੰਨੀ? ਹਾਂ ਬਾਪੂ ਜੀ ਇਹਨਾਂ ਦੀ ਉਮਰ ਕਿੰਨੀ ਕੁ ਸੀ? ਉਦੋਂ ਹਾਂ ਉਹ ਮੁੰਡੇ ਦੀ 1.5 ਸਾਲ ਦਾ ਹੋਊਗਾ। ਮੈਨੂੰ ਬਹੁਤ ਸੀਗਾ ਜੀ ਨਹੀਂ ਜੇ ਉਹ ਪੁੱਛੜ ਸੀਗੀ ਤੇ ਇਹ ਹੋਣੇ 3-4 ਸਾਲ ਦੇ 3-4 ਸਾਲ ਦਾ ਸੀਗਾ ਕਹਿੰਦੇ ਉਹ ਇੰਨਾ ਕੁ ਖੇਡਦਾ ਸੀ। ਖੇਡਦੇ ਹੋਣਗੇ। ਆ ਖੇਡ ਲਾ 5 ਕਿਲੋ ਰੱਖਦੇ ਨੇ 5 ਨਹੀਂ 5 ਦਾ ਨਹੀਂ ਕੱਟੇ ਸੀ। ਚਲੋ ਵਧੀਆ ਜੀ ਤੁਹਾਡੀ ਸਾਥ ਵਿੱਚ ਜ਼ਿਕਰ ਹੁੰਦਾ ਇੱਥੇ ਫਿਰ ਰੋਜ਼ ਗੱਲਾਂ ਹੁੰਦੀਆਂ ਹਾਂ ਹੁਣ। ਹਾਂ ਹਾਂ ਤੇ ਇੱਥੇ ਬਹਿ ਕੇ ਫਿਰ ਵੀਡੀਓ ਤੇ ਗੱਲ ਕਰੋਗੇ ਕਿ ਘਰੇ ਬਹਿ ਕਰੋਗੇ? ਜਿੱਥੇ ਕਹੋਗੇ ਨਹੀਂ ਜਦੋਂ ਪਿੰਡ ਵਾਲੇ ਚਾਹ ਕਰਦੇ ਫਿਰ ਆਹੋ ਇੱਥੇ ਹੀ ਕਰਾਂਗੇ ਹਾਂ ਥੋੜੇ ਚੌਥੇ ਤੇ ਗੱਲਾਂ ਚੱਲਦੀਆਂ ਜੀ ਚੱਲਦੀਆਂ। ਆ ਜਾਂਦੀਆਂ। ਇਹ ਅਜੇ ਤੁਸੀਂ ਦੇਖਿਓ ਇਹ ਤਾਂ ਬੜਾ ਲੰਮਾ ਚੱਲਣੀਆਂ। ਚਲੋ ਵਧੀਆ ਹੋ ਗਿਆ ਜੀ ਤੁਹਾਡੇ ਨਾਲ ਆਏ ਗੱਲਾਂ ਬਾਤਾਂ ਕੀਤੀਆਂ ਸਾਰੇ ਬਜ਼ੁਰਗਾਂ ਦੇ ਨਾਲ ਤੇ ਤੁਸੀਂ ਪ੍ਰਮਾਤਮਾ ਕਰੇ ਕਿ ਤੁਸੀਂ ਜਲਦੀ ਮਿਲੋ। ਹਾਂਜੀ ਹਾਂਜੀ ਠੀਕ ਹੈ ਜੀ ਸਾਡੇ ਵੀ ਮਨ ਨੂੰ ਸਕੂਨ ਮਿਲਦਾ ਹਾਂ ਹਾਂ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਮਿਲਾਉਣੇ ਆ ਵਿਛੜਿਆਂ ਨੂੰ ਮਿਲਾਉਣੇ ਆ ਉਧਰ ਤੇ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਹਾਂ ਹਾਂ ਤੇ ਉਹ ਜਦੋਂ ਤੁਹਾਡੇ ਮਨ 'ਚ ਇੱਥੇ ਖੁਸ਼ੀ ਆਉਂਦੀ ਨਾ ਉਹਦਾ ਫਿਰ ਸਾਨੂੰ ਫਲ ਕਿਤੇ ਨਾ ਕਿਤੇ ਤਾਂ ਮਿਲਦਾ ਹੀ ਹੋਊਗਾ ਠੀਕ ਆ ਹੈਨਾ ਜੀ ਹਾਂਜੀ। ਤੁਹਾਡੀਆਂ ਜਿਹੜੀਆਂ ਦੁਆਵਾਂ ਹਾਂ ਠੀਕ ਆ ਠੀਕ ਹੈ ਜੀ ਧੰਨਵਾਦ ਸਰ। ਰੋਟੀ ਪਾਣੀ ਨਾ ਨਾ ਬਾਪੂ ਪ੍ਰਸ਼ਾਦੇ ਛਕੇ ਆ। ਬਸ ਇੰਨਾ ਵਧੀਆ ਤੁਸੀਂ ਮਿਲ ਗਏ ਹੋ ਕਿਤੇ ਬਾਹਰ ਅੰਦਰ ਨਹੀਂ ਗਏ। ਨਹੀਂ ਨਹੀਂ ਇੱਥੇ ਹੀ ਨਹੀਂ ਮਾਰ ਲੈਣਾ ਤਾਂ ਇੰਨਾ ਕੋਈ ਆ ਹਾਂ ਵਧੀਆ ਹੋ ਗਿਆ।